ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 6 ਜਨਵਰੀ 2016 22 ਪੋ ਨਾਨਕਸ਼ਾਹੀ ਸੰਮਤ 547 ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਕਿਹੜੇ ਅਹਿਮ ਮੁੱਦੇ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਤੋਂ ਠੀਕ 27 ਸਾਲ ਪਹਿਲਾਂ ਜੀ ਦਿੱਲੀ, ਜਿਹੜਾ ਕਿ ਸੈਂਟਰ ਆਫ ਈਵਲ ਐਮਪਾਇਰ ਹੈ, ਜਦੋਂ ਵੀ ਅਸੀਂ ਦਿੱਲੀ ਦਾ ਜ਼ਿਕਰ ਕਰਦੇ ਹਾਂ ਤਾਂ ਮੇਰੇ ਸਾਹਮਣੇ ਹੈ ਕਿ ਹਮੇਸ਼ਾ ਹੀ ਦਿੱਲੀ ਜਿਹੜੀ ਕਿ ਸੀਟ ਆਫ ਪਾਵਰ, ਸ਼ਕਤੀ ਦਾ ਕੇਂਦਰ ਰਿਹਾ, ਜਿਹੜਾ ਇਸ ਤੇ ਬੈਠਾ ਹੈ, ਉਹਨੇ ਕੂੜ ਦਾ ਸਹਾਰਾ ਲਿਆ। ਤੇ ਜਿਸੇ ਕੌਮ ਦੇ ਹਵਾਲੇ ਨਾਲ ਗੱਲ ਕਰੀਏ ਤੇ ਜਿਹੜਾ ਦੌਰਾ ਜਹਾਂਗੀਰ ਦੇ ਜ਼ਮਾਨੇ ਤੋਂ ਸ਼ੁਰੂ ਹੋਇਆ, ਜਿਸ ਨੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦੀ ਵੱਲ ਜਿਹੜਾ ਹੈ ਉਸ ਦਾ ਆਰਡਰ, ਜਿਸ ਦਾ ਆਧਾਰ ਉਸ ਦੀ ਲਿਖਤ ਤੌਜ਼ਕੇ ਜਹਾਂਗੀਰੀ ਹੈ, ਜਿੱਥੇ ਕਿ ਉਹ ਇਸ ਸੱਚ ਦੇ ਘਰ ਨੂੰ, ਉਹ ਘਰ ਜਿਸ ਪ੍ਰਥਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਕਬੀਰ ਜਹ ਦਰ ਆਵਤ ਜਾਤੇ ਹੋ, ਹਟਕੈ ਨਾ ਹੀ ਕੋਏ, ਸੋ ਦਰ ਕੈਸੇ ਛੋੜੀਏ, ਜੋ ਦਰ ਐਸਾ ਹੋਏ। ਜੀ ਇਸ ਨੂੰ ਉਹ ਦੁਕਾਨੇ ਬਾਤਲ, ਝੂਠ ਦੀ ਦੁਕਾਨ ਕਹਿੰਦੇ। ਤੇ ਦਿੱਲੀ ਤਖਤ ਦੇ ਨਾਲ ਸਾਡੀ ਜਿਹੜੀ ਸਿੱਧੀ ਲੜਾਈ ਦੀ ਸ਼ੁਰੂਆਤ ਉਸ ਦੌਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਔਰ ਫਿਰ ਲਗਾਤਾਰਤਾ ਨਾਲ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਹਾਕਮ 1947 'ਚ ਦਿੱਲੀ ਤਖਤ ਦੇ ਉੱਤੇ ਬੈਠੇ ਹਿੰਦੂਤਵੀ ਬੇਸ਼ੱਕ ਅੱਜ ਸਪਸ਼ਟ ਰੂਪ 'ਚ ਸਾਹਮਣੇ ਨੇ, ਪਰ ਜਿਨ੍ਹਾਂ ਦੇ ਹੱਥ 15 ਅਗਸਤ 1947 ਨੂੰ ਪਾਵਰ ਆਈ, ਸੈਕੂਲਰਿਜ਼ਮ ਦਾ ਲਬਾਦਾ, ਪਰ ਅੰਦਰ ਉਹੀ ਪਾਰਟ ਜਿਸ ਨੇ ਸਿੱਖਾਂ ਨੂੰ ਸੰਵਿਧਾਨਕ ਤੌਰ ਤੇ ਹਿੰਦੂ ਬਣਾਇਆ, ਜਿਸ ਨੇ ਸਿੱਖਾਂ ਦੇ ਖਿਲਾਫ ਜਿਹੜਾ 10 ਅਕਤੂਬਰ 1947 ਨੂੰ ਕ੍ਰਿਮੀਨਲ ਟਰਾਈਬ, ਜ਼ਰਾਇਮ ਪੇਸ਼ਾ ਕਬੀਲਾ, ਇਹ ਜਿਹੜਾ ਆਰਡੀਨੈਂਸ ਕਢਵਾਇਆ ਔਰ ਜਿਨ੍ਹਾਂ ਦੀਆਂ ਨੀਤੀਆਂ ਪਿਛਲੇ ਸਾਰੇ 66-67 ਸਾਲ ਤੋਂ ਬੜੀ ਸਪਸ਼ਟਤਾ ਦੇ ਨਾਲ ਇੱਕ ਤੋਂ ਬਾਅਦ ਇੱਕ ਸਿੱਖ ਨਸਲਕੁਸ਼ੀ ਨੂੰ ਆਧਾਰ ਬਣਾ ਕੇ ਇਸ ਸੱਚ ਦੀ ਦੁਕਾਨ ਨੂੰ, ਸਿੱਖੀ ਨੂੰ ਹਿੰਦੂ ਧਰਮ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਕਰਨ ਦੀਆਂ ਰਹੀਆਂ ਨੇ। ਔਰ ਮੁਗਲਾਂ ਦੇ ਜ਼ਮਾਨੇ 'ਚ ਲਾਲ ਕਿਲ੍ਹਾ ਜਾਂ ਦੂਸਰੇ ਪਾਰਟ ਜਿਹੜੇ ਕਿ ਜਾਂ ਜਦੋਂ ਅਸੀਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇਖਦੇ ਹਾਂ ਤੇ ਬੇਸ਼ੱਕ ਉਹੀ ਦਿੱਲੀ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਚਾਂਦਨੀ ਚੌਂਕ, ਔਰ ਫਿਰ ਉਹੀ ਕੁਤਬ ਮੀਨਾਰ, ਜਿਸ ਕੁਤਬ ਦੇ ਨੇੜੇ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਵੇਂ ਜਿਹੜਾ ਹੈ ਉਹ ਸ਼ਹਾਦਰਾ ਦੇ ਵਿੱਚ ਮਹਿਰੋਲੀ, ਜਿੱਥੇ ਉਸ ਦੇ ਸਰੀਰ ਦੇ ਟੁਕੜੇ ਕਰਕੇ ਸੁੱਟੇ ਜਾਂਦੇ ਨੇ, ਟਾਰਚਰ ਕਰਕੇ ਮਾਰਿਆ ਜਾਂਦਾ ਹੈ ਜੀ। ਔਰ ਇਹੀ ਦਿੱਲੀ ਦੀ ਤਿਹਾੜ ਜੇਲ੍ਹ, ਜਿੱਥੇ ਠੀਕ ਅੱਜ ਤੋਂ 27 ਸਾਲ ਪਹਿਲਾਂ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਨੂੰ ਫਾਂਸੀ ਦੇ ਕੇ ਸ਼ਹਾਦਤ ਦਾ ਜਾਮ ਜਿਹੜਾ ਉਹਨਾਂ ਨੇ ਪੀਤਾ, ਹਾਕਮਾਂ ਨੇ ਫਾਂਸੀ ਦਿੱਤੀ। ਸਾਡੇ ਲਈ ਉਹ ਸ਼ਹੀਦੀ ਜਾਮ, ਜਿਸ ਦਾ ਚਾਅ ਹਮੇਸ਼ਾ ਹੀ ਜਿਹੜੇ ਧਰਮ ਦੇ ਰਸਤੇ ਤੇ ਤੁਰਦੇ ਨੇ, ਦੁਸ਼ਮਣ ਸਮਝਦਾ ਹੈ ਕਿ ਮੌਤ ਦਾ ਡਰ ਬਾਕੀਆਂ ਨੂੰ ਚੁੱਪ ਕਰਨ ਤੇ ਮਜਬੂਰ ਕਰੇਗਾ, ਮੌਤ ਦੇ ਡਰ ਥੱਲੇ ਬਾਕੀ ਸਹਿਮ ਜਾਣਗੇ, ਡਰ ਜਾਣਗੇ ਜੀ। ਪਰ ਸਾਡੀ ਜਿਹੜੀ ਪਰੰਪਰਾ ਹੈ, ਸਾਡਾ ਵਿਸ਼ਵਾਸ ਹੈ ਔਰ ਸਾਡੀ ਹੋਣੀ ਹੀ ਇਸ ਦੇ ਨਾਲ ਬੱਝੀ ਹੋਈ ਹੈ। ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ, ਕਿ ਅਸੀਂ ਤਾਂ ਇਹ ਵਿਸ਼ਵਾਸ ਕਰਦੇ ਹਾਂ ਕਿ ਜਿੱਥੇ ਵੀ ਸ਼ਹੀਦ ਦੇ ਖੂਨ ਦੀ ਇੱਕ ਬੂੰਦ ਡੁੱਲਦੀ ਹੈ, ਉਹ ਧਰਤੀ ਜਿਹੜੀ ਹੈ ਉਹ ਇੰਨੀ ਫਿਰ ਜ਼ਰਖੇਜ਼ ਹੁੰਦੀ ਹੈ, ਉੱਥੇ ਸ਼ਹੀਦਾਂ ਦੀ ਅੱਗੋਂ ਨਸਲ ਪੈਦਾ ਹੁੰਦੀ ਹੈ। ਔਰ ਇਹੀ ਗੱਲ ਮੈਨੂੰ ਯਾਦ ਹੈ ਕਿ ਜੂਨ 84 ਦੇ ਹਮਲੇ ਤੋਂ ਬਾਅਦ ਅਜੀਤ ਕੌਰ, ਜਿਹੜੇ ਪੰਜਾਬੀ ਦੇ ਚੰਗੀ ਕਹਾਣੀਕਾਰ ਸੀ ਔਰ ਇੱਕ ਆਰਸੀ ਰਸਾਲਾ ਜਿਹੜਾ ਦਿੱਲੀ ਤੋਂ ਛਪਦਾ ਹੁੰਦਾ ਸੀ, ਉਹਦੇ 'ਚ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ, ਸਿਰਾਂ ਦੀ ਫਸਲ ਜੀ। ਔਰ ਇਸ ਸਿਰਾਂ ਦੀ ਫਸਲ ਦੀ ਗੱਲ ਹੀ ਸਿੱਖ ਇਤਿਹਾਸ ਨੂੰ ਸਾਹਮਣੇ ਰੱਖਦੇ ਆ ਤੇ ਜੂਨ 84 ਦਾ ਹਮਲਾ ਕਿ ਭਾਈ ਕਿਵੇਂ ਜਿੱਥੇ ਜਿੱਥੇ ਫਿਰ ਖੂਨ ਡਿੱਲੇਗਾ ਉੱਥੇ ਇੰਨੀ ਭਾਰੀ ਫਸਲ ਹੋਏਗੀ
ਕਿ ਕਿੰਨੇ ਸਿਰ ਤੁਸੀਂ ਵੱਢ ਲਓਗੇ। ਅਲਟੀਮੇਟਲੀ ਜਿੰਨੇ ਤੁਸੀਂ ਵੱਢਦੇ ਜਾਓਗੇ ਉਸ ਤੋਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਸਿਰ ਜਿਹੜੇ ਨੇ ਇਹ ਫਿਰ ਸਾਹਮਣੇ ਖਲੋਣਗੇ। ਸੋ 27 ਵਰੇ ਪਹਿਲਾਂ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਆਪਣੀਆਂ ਕਾਲ ਕੋਠੜੀਆਂ ਜਿੱਥੇ ਕਿ ਉਹਨਾਂ ਨੂੰ ਜਿਹੜਾ 84 ਤੋਂ ਇੱਕਦਮ ਬਾਅਦ 31 ਅਕਤੂਬਰ 1984 ਨੂੰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਦੇ ਨੇ। ਔਰ ਇਹਨਾਂ ਦੋਨਾਂ ਨੇ ਭੱਜਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਆਪਣੇ ਹਥਿਆਰ ਉਹਨਾਂ ਨੇ ਰੱਖ ਦਿੱਤੇ ਜੀ। ਔਰ ਬੇਅੰਤ ਸਿੰਘ ਹੋਰਾਂ ਦੇ ਆਖਰੀ ਸ਼ਬਦ ਹੀ ਇਹ ਸਨ ਕਿ ਹਮਨੇ ਜੋ ਕਰਨਾ ਥਾ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲੋ। ਲੇਕਿਨ ਵਿਸ਼ੇਸ਼ ਆਰਡਰ ਥੱਲੇ ਉਹਨਾਂ ਨੂੰ ਅੰਦਰ ਗਾਰਡ ਰੂਮ ਚ ਲਿਜਾ ਕੇ ਗੋਲੀਆਂ ਦੇ ਨਾਲ ਭੁੰਨਿਆ ਗਿਆ। ਸ਼ਹੀਦ ਬੇਅੰਤ ਸਿੰਘ ਮੌਕੇ ਤੇ ਸ਼ਹੀਦ ਹੋਏ। ਭਾਈ ਸਤਵੰਤ ਸਿੰਘ ਨੂੰ ਵੀ ਆਪਣੇ ਵੱਲੋਂ ਉਹਨਾਂ ਮਾਰ ਦਿੱਤਾ ਸੀ, ਲੇਕਿਨ ਜਿਹੜਾ ਉਹਨਾਂ ਉਹ ਸਹਿਕਦੇ ਸੀ ਜਦੋਂ ਤੱਕ ਹਸਪੀਟਲ ਲਿਜਾਏ ਗਏ। ਉਹਨਾਂ ਦੇ ਭਾਵੇਂ ਰੀੜ੍ਹ ਦੀ ਹੱਡੀ 'ਚ ਇੱਕ ਗੋਲੀ ਰਹੀ ਅਖੀਰ ਤੱਕ, ਜਿਹਦੀ ਉਹਨਾਂ ਨੂੰ ਬਹੁਤ ਤਕਲੀਫ ਵੀ ਸੀ, ਪਰ ਉਹਨਾਂ ਨੇ 84 ਤੋਂ 1999 ਤੱਕ 5 ਸਾਲ ਜਿਹੜੇ ਨੇ ਉਹ ਉਹਨਾਂ ਨੇ ਜ਼ਿੰਦਗੀ ਪਾਈ। ਔਰ ਬੇਸ਼ੱਕ ਮੁਕੱਦਮਾ, ਟਰਾਇਲ, ਉਹਨਾਂ ਨੂੰ ਹੋਰ ਵੀ ਕਸ਼ਟ, ਟਾਰਚਰ, ਕਿਉਂਕਿ ਹਿੰਦੁਸਤਾਨ ਦੀਆਂ ਏਜੰਸੀਆਂ ਔਰ ਉਹਨਾਂ ਦੇ ਵੱਡੇ ਲੀਡਰ ਉਹਨਾਂ ਦੇ ਲਈ ਜਿਸ ਕਿਸਮ ਦਾ ਉਹਨਾਂ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਬਣਾਇਆ ਹੋਇਆ ਸੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਇੱਕ ਪੁਲਿਸ ਦਾ ਇੰਸਪੈਕਟਰ ਔਰ ਇੱਕ ਸਪਾਈ ਇਹਨਾਂ ਨੇ ਮਾਰ ਦਿੱਤਾ ਦੁਰਗਾ ਨੂੰ। ਇਹ ਕੋਈ ਸਟੋਰੀ ਨਹੀਂ ਬਣੀ ਔਰ ਇਹ ਉਹਦੀ ਮਹਾਨਤਾ ਦੁਰਗਾ ਦੀ ਨਾਲ ਮੈਚ ਨਹੀਂ ਖਾਂਦਾ। ਸੋ ਸਤਵੰਤ ਸਿੰਘ ਨੂੰ ਟਾਰਚਰ ਕਰਦੇ ਰਹੇ, ਉਹ ਜਾਨਣਾ ਚਾਹੁੰਦੇ ਸੀ। ਔਰ ਜਿਹੜੀ ਇੱਕਦਮ ਬਾਅਦ ਸਟੋਰੀ ਉਹਨਾਂ ਦੇ ਹਾਇਰ ਆਪਣੇ ਮੀਡੀਆ ਨੂੰ ਦਿੱਤੀ ਸੀ ਕਿ ਇਹ CIA ਦੀ ਸਾਜ਼ਿਸ਼ ਹੈ ਤਾਂ ਕਿ ਇੰਦਰਾ ਗਾਂਧੀ ਦੇ ਮਾਰੇ ਜਾਣ ਨੂੰ ਵੀ ਕਿਸੇ ਵੱਡੀ ਇੰਟਰਨੈਸ਼ਨਲ ਕੰਸਪੀਰੇਸੀ ਨਾਲ ਜੋੜੋ। CIA ਕਹੋਗੇ ਅਮਰੀਕਾ ਬਣ ਜਾਂਦਾ ਹੈ ਔਰ ਉਹਦੇ ਚੋਂ ਉਹਨਾਂ ਨੂੰ ਜਿਹੜਾ ਹੈ ਉਹ ਵੱਡਾਪਨ ਨਿਕਲਦਾ ਹੈ। ਲੇਕਿਨ ਭਾਈ ਸਤਵੰਤ ਸਿੰਘ ਹੋਰਾਂ ਨੇ ਆਪਣਾ ਜਿਹੜਾ ਉਹ ਸਿਦਕ ਕਾਇਮ ਰੱਖਿਆ। ਔਰ ਜ਼ਾਹਰ ਹੈ ਕਿ ਬੇਸ਼ੱਕ ਬਾਅਦ ਦੇ ਵਿੱਚ ਥੋੜ੍ਹਾ ਬਹੁਤ ਰਾਮ ਜੇਠ ਮਲਾਨੀ ਜਿਹਨੇ ਕੇਸ ਲਿਆ ਇਹਨਾਂ ਦਾ, ਜਿਵੇਂ ਵਕੀਲਾਂ ਦੀਆਂ ਆਦਤਾਂ ਹੁੰਦੀਆਂ ਨੇ, ਉਹ ਖੱਬੇ ਸੱਜੇ ਕਹਾਣੀ ਨੂੰ ਮੋੜਨ ਦਾ ਯਤਨ ਕੀਤਾ ਜਿਹੜਾ ਕਿ ਨਹੀਂ ਸੀ ਹੋਣਾ ਚਾਹੀਦਾ। ਲੇਕਿਨ ਇਹਦੇ ਬਾਵਜੂਦ ਜਦੋਂ ਇੱਕ ਵਾਰ ਉਸ ਬੰਦ ਅਦਾਲਤ 'ਚ ਉਹਨਾਂ ਲਈ ਮੌਤ ਦੀ ਸਜ਼ਾ ਹੁੰਦੀ ਹੈ ਤੇ ਉਹਨਾਂ ਨੇ ਸਪਸ਼ਟਤਾ ਦੇ ਨਾਲ ਆਪਣੇ ਪਿਤਾ ਨੂੰ ਵੀ ਬਾਪੂ ਤਰਲੋਕ ਸਿੰਘ ਉਹਨਾਂ ਨੂੰ ਕਿਹਾ ਕਿ ਜੀ ਵੀ ਬਿਲਕੁਲ ਮੈਂ ਕੋਈ ਰਾਸ਼ਟਰਪਤੀ ਨੂੰ ਅਪੀਲ ਨਹੀਂ ਕਰਨੀ ਹੈ ਔਰ ਕੋਈ ਵੀ ਜਿਹੜਾ ਜੋ ਹੈ ਮੈਨੂੰ ਉਸ ਤੇ ਫਖਰ ਹੈ। ਔਰ ਜਿਹੜਾ ਉਹਨਾਂ ਨੇ ਸੁਨੇਹਾ ਵੀ ਭਾਈ ਸਤਵੰਤ ਸਿੰਘ ਹੋਰਾਂ ਨੇ ਆਪਣੇ ਪਿਤਾ ਰਾਹੀਂ ਬਾਕੀ ਸਿੱਖ ਸੰਗਤ ਨੂੰ ਪਹੁੰਚਾਇਆ ਸੀ, ਉਹ ਇਹੀ ਸੀ ਕਿ ਮੇਰੀ ਚਾਹਨ ਹੈ ਕਿ ਮੈਂ ਬਾਰ-ਬਾਰ ਸਿੱਖਾਂ ਦੇ ਘਰ ਜਨਮ ਲਵਾਂ ਔਰ ਦੁਸ਼ਟਾਂ ਨੂੰ ਜਿਹੜਾ ਹੈ ਉਹ ਸਜ਼ਾ ਯਾਫਤਾ ਕਰਾਂ। ਹੁਣ ਇਹ ਜਦੋਂ ਅਸੀਂ ਬੇਅੰਤ ਸਿੰਘ, ਸਤਵੰਤ ਸਿੰਘ ਦਾ ਰਿਜ਼ੋਲਵ ਦੇਖਦੇ, ਜੂਨ 84 ਦਾ ਘੱਲੂਘਾਰ, ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ ਔਰ ਦਰਬਾਰ ਸਾਹਿਬ ਤੇ ਹਮਲਾ ਜੀ, ਔਰ ਜਿਸ ਤਰੀਕੇ ਨਾਲ 37 ਹੋਰ ਇਤਿਹਾਸਕ ਗੁਰਦੁਆਰਿਆਂ 'ਚ ਵੀ ਹਜ਼ਾਰਾਂ ਬੇਗੁਨਾਹ ਛੋਟੇ-ਛੋਟੇ ਬੱਚੇ, ਮਾਤਾਵਾਂ, ਬਜ਼ੁਰਗ ਔਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ। ਸੋ ਜ਼ਾਹਰ ਹੈ ਜਦੋਂ ਅਸੀਂ ਇਤਿਹਾਸ ਦਾ ਇਨਸਾਫ ਦੇਖਦੇ ਜਾਂ ਗੁਰਬਾਣੀ ਦਾ ਅਸੀਂ ਇਹ ਫਰਮਾਨ ਪੜ੍ਹਦੇ ਹਾਂ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ। ਹੁਣ ਇਹ ਨਿਰੰਕਾਰ ਦਾ ਆਪਣਾ ਬਿਰਦ ਹੈ ਕਿ ਪਾਪੀ ਨੂੰ ਦੰਡ ਨਿਰੰਕਾਰ ਨੇ ਕਿਵੇਂ ਦਿਵਾਉਣਾ। ਸੋ ਉਹ ਘਾਇਲ ਹਰਮੰਦਰ ਜਿਸ ਤੇ 300 ਤੋਂ ਜ਼ਿਆਦਾ ਗੋਲੀਆਂ ਲੱਗਦੀਆਂ ਨੇ, ਖੰਡਰਾਤ ਬਣਾ ਦਿੱਤਾ ਗਿਆ ਅਕਾਲ ਤਖਤ, ਟੈਂਕਾਂ ਦੇ ਗੋਲਿਆਂ ਦੇ ਨਾਲ ਜਿਹੜੀ ਜ਼ਖਮੀ ਬੇਰੀ, ਦੁੱਖ ਭੰਜਨੀ ਬੇਰੀ ਔਰ ਲਾਚੀ ਬੇਰ, ਔਰ ਬਿਲਕੁਲ ਜਿਹੜੀ ਹੈ ਝੁਲਸਿਆ ਹੋਇਆ ਤੋਸ਼ਾਖਾਨਾ, ਟੱਠੀ ਹੋਈ ਜਿਹੜੀ ਹੈ ਦਰਸ਼ਨੀ ਜੋੜੀ। ਸੋ ਉਸ ਘਾਇਲ ਹਰਮੰਦਰ, ਉਸ ਖੰਡਰਾਤ ਬਣਾ ਦਿੱਤੇ ਅਕਾਲ ਤਖਤ, ਉਸ ਘਾਇਲ ਬੇਰੀ ਦੇ ਸਾਹਮਣੇ ਬੇਅੰਤ ਸਿੰਘ, ਸਤਵੰਤ ਸਿੰਘ ਕਦੇ ਆਏ ਸੀ ਜੂਨ ਤੋਂ ਬਾਅਦ ਜੀ, ਔਰ ਉਸ ਨੂੰ ਦੇਖ ਕੇ ਉਹਨਾਂ ਨੇ ਉਸ ਅਕਾਲ ਤਖਤ ਸਾਹਿਬ ਦੇ ਨੂੰ ਪ੍ਰਗਟ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸਤਿਗੁਰੂ ਸਾਨੂੰ ਬਲ ਦਿਓ ਕਿ ਅਸੀਂ ਇਹ ਜਿਹੜੇ ਬੇਗੁਨਾਹ ਦਾ ਖੂਨ ਦੇ ਲਈ, ਬੇਗੁਨਾਹ ਦੀ ਇਸ ਕਿਸਮ ਦੀ ਕਤਲੋਗਾਰ ਲਈ ਜੋ ਜ਼ਿੰਮੇਵਾਰ ਹੈ ਉਹਨੂੰ ਸਜ਼ਾ ਯਾਫਤਾ ਕਰ ਸਕੀਏ। ਫਿਰ ਇਸੇ ਹੀ ਖੰਡਰਾਤ ਬਣਾ ਦਿੱਤੇ ਅਕਾਲ ਤਖਤ। ਘਾਇਲ ਬੇਰੀ ਦੇ ਕੋਲ ਕਦੇ ਜਿੰਦਾ ਸਿੱਖਾਂ ਦੀ ਜੋੜੀ ਆ ਕੇ ਖਲੋਤੀ ਸੀ ਔਰ ਉਹਨਾਂ ਨੇ ਵੀ ਸਤਿਗੁਰੂ ਤੋਂ ਇਹੀ ਮੰਗ ਮੰਗੀ ਸੀ ਕਿ ਉਹ ਫੌਜੀ ਜਰਨੈਲ ਜਿਸ ਦੇ ਹੁਕਮਾਂ ਥੱਲੇ ਇੰਨੇ ਬੇਗੁਨਾਹ ਦਾ ਖੂਨ ਡੁੱਲੇ ਉਹਨੂੰ ਅਸੀਂ ਸਜ਼ਾ ਯਾਫਤਾ ਕਰ ਸਕੀਏ। ਸੋ ਇਸ ਲਈ ਬੇਅੰਤ ਸਿੰਘ, ਸਤਵੰਤ ਸਿੰਘ ਨੂੰ ਕਿਸੇ ਹੋਰ ਦੀ ਸਾਜ਼ਿਸ਼ ਦੀ ਲੋੜ ਨਹੀਂ ਸੀ। ਉਹਨਾਂ ਨੇ ਆਪਣਾ
ਫੈਸਲਾ, ਆਪਣਾ ਰਿਜ਼ੋਲਵ। ਔਰ ਮੈਨੂੰ ਯਾਦ ਹੈ, ਮੈਂ ਸ਼ਾਇਦ ਪਹਿਲਾਂ ਵੀ ਇਹ ਕਿਹਾ ਕਿ ਉਹਨਾਂ ਦੀ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ, ਜਿਹੜੇ 1999 'ਚ ਮੈਂਬਰ ਪਾਰਲੀਮੈਂਟ ਬਣੇ ਔਰ 1991 ਦੇ ਸ਼ੁਰੂਆਤੀ ਦੌਰ 'ਚ ਉਹ ਅਮਰੀਕਾ ਵੀ ਆਏ। ਮੈਂ ਉਹਨਾਂ ਦੇ ਕੈਲੀਫੋਰਨੀਆ ਸੀ, ਫਰੀਮਾਉਂਟ, ਔਰ ਉੱਥੇ ਗੁਰਦੁਆਰਾ ਸਾਹਿਬ ਉਹਨਾਂ ਨੂੰ ਵੈਲਕਮ ਕੀਤਾ ਗਿਆ। ਔਰ ਮੈਨੂੰ ਉਹਨਾਂ ਨੇ ਜਿਹੜੇ ਮੈਨੇਜਮੈਂਟ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਇੰਟਰੋਡਿਊਸ ਵੀ ਕਰਵਾਉਣਾ। ਬਾਅਦ 'ਚ ਮੈਨੂੰ ਉਹਨਾਂ ਨਾਲ 1-to-1 ਗੱਲਬਾਤ ਦਾ ਮੌਕਾ ਵੀ ਬਣਿਆ ਜੀ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕਿ ਭੈਣ ਜੀ, ਕੀ ਤੁਹਾਡੇ ਨਾਲ ਕਦੇ ਭਾਈ ਬੇਅੰਤ ਸਿੰਘ ਹੋਰਾਂ ਨੇ ਵਿਚਾਰ ਕੀਤੀ ਸੀ? ਕਿੰਨਾ ਵੱਡਾ ਚੈਲੰਜ ਸੀ, ਉਹਨਾਂ ਨੂੰ ਪਤਾ ਸੀ ਵੀ ਸ਼ਹੀਦੀ ਦੇ ਰਸਤੇ ਤੁਰ ਰਹੇ ਨੇ, ਬੱਚੇ ਤੁਹਾਡੇ ਛੋਟੇ ਸਨ। ਤੇ ਉਹ ਕਹਿੰਦੇ ਵੀ ਨਹੀਂ ਵੀਰ ਜੀ, ਉਹਨਾਂ ਨੇ ਬਸ ਜਦੋਂ ਆਏ ਦਰਬਾਰ ਸਾਹਿਬ ਨੂੰ ਦੇਖ ਕੇ ਉਹ ਸਾਰੇ ਤੋਂ ਬਾਅਦ ਚੁੱਪ ਰਹਿੰਦੇ ਸੀ। ਕਈ ਵਾਰ ਉਹਨਾਂ ਦਾ ਇੱਕਦਮ ਜਿਹੜਾ ਵਿਰਾਗ 'ਚ ਵੀ ਹੁੰਦੇ ਸੀ ਔਰ ਬਾਣੀ ਪੜ੍ਹਨ ਲੱਗ ਗਏ ਸੀ, ਅੰਮ੍ਰਿਤ ਵੀ ਉਹਨਾਂ ਨੇ ਛਕਿਆ। ਪਰ ਉਹ ਮੈਨੂੰ ਇੰਨੇ ਹੀ ਕਹਿੰਦੇ ਸੀ, ਦੇਖ ਬਿਮਲ, ਆਪਣੇ ਜਿੰਨੇ ਬੱਚੇ ਨੇ ਨਾ, ਇਹਨਾਂ ਤੋਂ ਵੀ ਛੋਟੇ ਬੱਚੇ ਜਿਹੜੇ ਹੈ ਉੱਥੇ ਦਰਬਾਰ ਸਾਹਿਬ 'ਚ ਮਾਰ ਦਿੱਤੇ ਬੇਗੁਨਾਹ। ਕਹਿੰਦੇ ਵੀ ਇਸ ਤੋਂ ਜ਼ਿਆਦਾ ਉਹਨਾਂ ਨੇ ਕਦੇ ਕੋਈ ਨਹੀਂ। ਹਾਂ, ਲਾਸਟ ਡੇ ਜਦੋਂ ਉਹ ਗਏ, ਉਹਨਾਂ ਨੂੰ ਮੈਂ ਲਿਸਟ ਦਿੱਤੀ ਸ਼ਾਪਿੰਗ ਦੀ। ਇਹ ਬਾਅਦ ਦੇ ਵਿੱਚ ਉਹਨਾਂ ਦੇ ਇੰਟਰਵਿਊਜ਼ 'ਚ ਵੀ ਆਇਆ ਕਿ ਵੀ ਆਹ ਲੈਣਾ। ਉਹਨਾਂ ਨੇ ਕਿਹਾ ਕਿ ਵੀ ਜੇ ਮੈਂ ਆ ਗਿਆ ਵੇਲੇ ਸਿਰ ਫਿਰ ਮੈਂ ਲੈ ਆਵਾਂਗਾ, ਨਹੀਂ ਤੇ ਰੱਬ ਰਾਖਾ ਜੀ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਸ਼ਕਤੀ ਲੈ ਕੇ ਉਸ ਜਸਟਿਸ ਦੇ ਦੇਣ ਦੇ ਲਈ, ਗੁਰੂ ਦੇ ਉਸ ਕਰਮ ਦੇ ਨਾਲ, ਉਸ ਦੀ ਗ੍ਰੇਸ ਦੇ ਨਾਲ, ਔਰ ਉਹਨਾਂ ਨੇ ਜਿਹੜਾ ਹੁਕਮਨਾਮਾ ਵੀ ਸਤਿਗੁਰ ਕੀ ਸੇਵਾ ਸਫਲ ਹੈ, ਜਿਹੜਾ ਉਹਨਾਂ ਦਾ ਹੁਕਮਨਾਮਾ ਲਾਸਟ ਡੇ ਸੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਤਾਂ ਆਪਣਾ ਕੰਮ ਕੀਤਾ, ਪਰ ਇਸ ਦੇ ਬਾਵਜੂਦ ਕਿ ਸਬੂਤ ਬੜਾ ਕਲੀਅਰ ਸੀ ਕਿ ਇੰਦਰਾ ਗਾਂਧੀ, ਔਰ ਕਿਸੇ ਨੂੰ ਕੋਈ ਭੁਲੇਖਾ ਨਹੀਂ ਸੀ ਦੁਨੀਆ ਭਰ 'ਚ, ਜਦੋਂ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਨ ਦੀ ਖਬਰ ਲੱਗੀ ਤੇ ਹਰ ਇੱਕ ਨੇ ਇਹ ਕਿਹਾ ਕਿ ਕਿਉਂਕਿ ਜੂਨ 84 ਦੇ ਵਿੱਚ ਉਹਨੇ ਜਿਹੜਾ ਹੈ ਉਹ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ। ਸੋ ਕੋਈ ਉਹਨਾਂ ਦਾ ਰੌਲਾ ਨਹੀਂ ਸੀ। ਇਸ ਦੇ ਉਲਟ ਰਾਦਰ ਜਦੋਂ ਇਸ ਦਾ ਰਾਹੁਲ ਗਾਂਧੀ ਹੁਣ ਕਦੀ ਕਦਾਈ ਇਹ ਜਦੋਂ ਉਹਨੂੰ ਦੌਰਾ ਪੈਂਦਾ ਆਪਣੀ ਦਾਦੀ ਦੀ ਯਾਦ ਦਾ, ਫਿਰ ਕਹੇਗਾ ਮੈਨੂੰ ਯਕੀਨ ਹੀ ਨਹੀਂ ਹੁੰਦਾ ਇਹ ਕੀ ਕਰ ਦਿੱਤਾ। ਬੇਅੰਤ ਸਿੰਘ ਮੇਰੇ ਨਾਲ ਚਿੜੀ ਛਿੱਕਾ ਖੇਲਦਾ ਸੀ, ਐਕਸਰਸਾਈਜ਼ ਕਰਵਾਉਂਦਾ ਸੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਦੋਂ ਅਸੀਂ ਧਰਮ ਪਿਆਰੇ ਦੀ ਗੱਲ ਕਰਦੇ ਹਾਂ ਵੀ ਸਿੱਖੀ ਦੇ ਲਈ, ਜਾਂ ਜਦੋਂ ਮੈਂ ਅਕਸਰ ਇਹ ਦੁਹਰਾਉਂਦਾ ਖਾਸ ਤੌਰ ਤੇ ਜਦੋਂ ਕਿਸੇ ਵਿਆਹੁਤਾ ਜੋੜੇ ਨੂੰ ਮੈਂ ਐਡਰੈਸ ਕਰਨਾ ਹੁੰਦਾ ਜਾਂ ਮੈਂ ਕਿਸੇ ਫੰਕਸ਼ਨ 'ਚ ਜਾਂਦਾ, ਮੈਂ ਹਮੇਸ਼ਾ ਇਹ ਗੱਲ ਦੁਹਰਾਉਂਦਾ ਕਿ ਸਾਡੇ ਸਾਹਮਣੇ ਉਹ ਆਦਰਸ਼ ਜਿਹੜਾ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਨੇ ਲਾਹੌਰ ਦੇ ਵਿੱਚ ਚਰਖੜੀ ਤੇ ਚੜ੍ਹਦਿਆਂ ਰੱਖਿਆ ਜੀ। ਜਦੋਂ ਕਾਜ਼ੀ ਨੇ ਸਜ਼ਾਏ ਮੌਤ ਦਾ ਫਤਵਾ ਦਿੱਤਾ ਤੇ ਭਾਈ ਸਾਹਿਬ ਨੂੰ ਉਹਨਾਂ ਨੇ ਕਿਹਾ, ਭਾਈ ਸੁਬੇਗ ਸਿੰਘ ਨੂੰ, ਕਿ ਵੀ ਤੁਸੀਂ ਤਾਂ ਉਮਰ ਭੋਗ ਲਈ ਹੈ, ਤੁਹਾਡਾ ਇੱਕੋ ਇੱਕ ਪੁੱਤਰ ਹੈ, ਇਹਨੂੰ ਹੀ ਕਹੋ ਕਿ ਵੀ ਇਹ ਧਰਮ ਤਬਦੀਲ ਕਰ ਲੈ, ਘੱਟੋ ਘੱਟ ਤੁਹਾਡੀ ਜੜ ਤਾਂ ਰਹੇਗੀ। ਤੇ ਜਿਹੜਾ ਜਵਾਬ ਭਾਈ ਸੁਬੇਗ ਸਿੰਘ ਜੀ ਨੇ ਦਿੱਤਾ ਉਹ ਸਾਡੇ ਇਤਿਹਾਸ ਦੇ ਪੰਨਿਆਂ ਤੇ ਉਕਰਿਆ ਹੋਇਆ ਕਿ ਹਮ ਕਾਰਨ ਗੁਰ ਕੁਲਹ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਨੇ ਸਰਬੰਸ ਦਾਨ ਦਿੱਤਾ ਹੈ, ਕੁਲ ਕੁਰਬਾਨ ਕੀਤੀ ਹੈ। ਤੇ ਅੱਜ ਜੇ ਸਿੱਖੀ ਦੀ ਪਰਖ ਹੈ ਤੇ ਹੁਣ ਸਾਨੂੰ ਕੁਲ ਦਾ ਫਿਕਰ ਹੋਏ, ਸਿੱਖੀ ਦੇ ਉੱਤੇ ਦਾਗ ਹੋਏਗਾ। ਇਹ ਸਿੱਖੀ ਦੀ ਵਡਿਆਈ ਨਹੀਂ, ਸਿੱਖੀ ਦਾ ਜਿਹੜਾ ਇਸ ਦੇ ਵਿੱਚ ਇੱਕ ਛੋਟਾ ਗੱਲ ਹੋਏਗੀ ਸਿੱਖੀ ਲਈ। ਸੋ ਮੈਂ ਸਮਝਦਾ ਹਾਂ ਵੀ ਭਾਈ ਬੇਅੰਤ ਸਿੰਘ, ਉਹਨਾਂ ਦਾ ਗ੍ਰਸਤੀ ਜੀਵਨ ਸੀ, ਬੜਾ ਖੁਸ਼ਹਾਲ ਜੀਵਨ, ਔਰ ਇੰਸਪੈਕਟਰ ਸਨ ਅੱਗੇ, ਪਰ ਉਹਨਾਂ ਨੇ ਜਦੋਂ ਸਿੱਖੀ ਦੀ ਗੱਲ ਆਈ ਤੇ ਫਿਰ ਉਹਨਾਂ ਨੇ ਆਪਣੀ ਜਾਨ ਸਿੱਖੀ ਤੋਂ, ਧਰਮ ਤੋਂ ਕੁਰਬਾਨ ਕੀਤੀ। ਭਾਈ ਸਤਵੰਤ ਸਿੰਘ ਜੀ ਯੰਗ, ਜਿਨ੍ਹਾਂ ਦੀ ਮੰਗਣੀ ਹੋਈ ਸੀ, ਔਰ ਜਦੋਂ ਅਸੀਂ ਇਹਨਾਂ ਯੋਧਿਆਂ ਦੀ ਗੱਲ ਕਰਦੇ ਹਾਂ, ਔਰ ਅੱਜ ਵੀ ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਟੋਰਾਂਟੋ ਤੋਂ ਵੀ ਇਹ ਕਹਿ ਰਿਹਾ ਸੀ ਕਿ ਬਹੁਤ ਵਾਰ ਜਦੋਂ ਅਸੀਂ ਅਰਦਾਸ ਦੇ ਸ਼ਬਦ ਪੜ੍ਹਦੇ ਹਾਂ, ਉਹਨਾਂ ਨੂੰ ਦੁਹਰਾਉਂਦੇ ਹਾਂ, ਤੇ ਅਸੀਂ ਕਿਵੇਂ ਉਸ ਦੇ ਵਿੱਚ ਜੇ ਸਿੰਘਾਂ ਦੀਆਂ ਕੁਰਬਾਨੀਆਂ ਨੇ ਤੇ ਸਿੰਘਣੀਆਂ ਵੀ ਜਿਹੜੀਆਂ ਨੇ ਉਹ ਨਾਲ ਨੇ, ਔਰ ਉਹਨਾਂ ਨੇ ਵੀ ਉਵੇਂ ਹੀ ਜਿਹੜੇ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਲਈ ਆਪਣੇ ਸਿਰਾਂ ਦੇ ਨਜ਼ਰਾਨੇ ਦਿੱਤੇ ਨੇ, ਸਿਦਕ ਸਬਰ ਦਿਖਾਇਆ। ਔਰ ਜੇ ਇਵੇਂ ਨਾ ਹੁੰਦਾ ਤੇ ਫਿਰ ਸਾਡੀ ਅਰਦਾਸ 'ਚ ਇਹ ਨਾ ਹੁੰਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ, ਜੀ ਜੀ ਸਿੰਘ ਤੇ ਸਿੰਘਣੀਆਂ ਬਰਾਬਰ ਨੇ, ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਹੁਣ ਇਧਰ ਜੇ ਅਸੀਂ ਅੱਜ ਦੇ ਸੰਘਰਸ਼ ਦੇ ਵਿੱਚ ਵੀ ਦੇਖੀਏ, ਭਾਈ ਸਤਵੰਤ ਸਿੰਘ ਦੀ ਮੰਗਣੀ ਹੋਈ ਹੈ ਬੀਬੀ ਸੁਰਿੰਦਰ ਕੌਰ ਦੇ ਨਾਲ,
ਔਰ ਅਸੀਂ ਦੇਖਦੇ ਹਾਂ ਕਿ ਇੱਕ ਨੌਜਵਾਨ ਦੇ ਸਾਹਮਣੇ ਜਿਸ ਦੀ ਇੱਕ ਚੰਗੀ ਸਟੇਬਲ ਨੌਕਰੀ ਹੋਏ ਔਰ ਜਿਸ ਦੀ ਮੰਗਣੀ ਹੋਏ, ਉਹਦੇ ਸਾਹਮਣੇ ਆਪਣੀ ਜ਼ਿੰਦਗੀ ਦੇ ਖਾਬ ਹੁੰਦੇ ਨੇ, ਵਿਆਹੁਤਾ ਜੀਵਨ, ਬੱਚੇ ਬੱਚੀਆਂ, ਖੁਸ਼ਹਾਲੀ, ਮਾਪਿਓ ਦੀ ਸੇਵਾ, ਜੋ ਵੀ ਓਬੀਡੀਐਂਸ ਹੈ ਜਿੱਥੇ। ਹੁਣ ਇੱਥੇ ਉਹਨਾਂ ਨੇ ਜਦੋਂ ਸਿੱਖੀ ਦੀ ਗੱਲ ਆਈ, ਉਹਨਾਂ ਨੂੰ ਜਿਹੜਾ ਹੋਰ ਕੁਛ ਨਜ਼ਰ ਨਹੀਂ ਆਇਆ, ਸਿਰਫ ਤੇ ਸਿਰਫ ਸਿੱਖੀ ਪਿਆਰ ਸੀ। ਔਰ ਜਦੋਂ ਅਸੀਂ ਬੀਬੀ ਸੁਰਿੰਦਰ ਕੌਰ ਦੀ ਕੁਰਬਾਨੀ ਦੀ ਗੱਲ ਕਰਦੇ ਹਾਂ, ਮੈਂ ਦੇਖਦਾ ਹਾਂ ਬੇਸ਼ੱਕ ਸਾਡੇ ਬੀਤੇ ਦੇ ਇਤਿਹਾਸ 'ਚ ਅਸੀਂ ਉਹਨਾਂ ਦੀ ਸਿੰਘਣੀਆਂ ਦਾ ਜ਼ਿਕਰ ਕੀਤਾ ਹੈ, ਕੁਰਬਾਨੀ ਦੇਣ ਦਾ ਲਾਹੌਰ 'ਚ ਉਸ ਜਿਹੜਾ ਮੀਰ ਮੰਨੂ ਦੀ ਕੈਦ 'ਚ ਜਿਨ੍ਹਾਂ ਬੀਬੀਆਂ ਨੇ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਵਾ ਕੇ ਹਾਰ ਗਲਾਂ ਦੇ ਵਿੱਚ ਪਵਾਏ, ਨੇਜ਼ਿਆਂ ਤੇ ਟੰਗਵਾਏ, ਉਹਨਾਂ ਨੂੰ ਅਸੀਂ ਯਾਦ ਕਰਦੇ। ਪਰ ਅਜੋਕੇ ਸਮੇਂ ਦੇ ਵਿੱਚ ਇਸ ਕਿਸਮ ਦਾ ਵਾਕਿਆ ਅੱਜ ਦੇ ਯੁੱਗ 'ਚ, ਜਦੋਂ ਕਿ ਪੰਥ ਨੇ ਇਸ ਬੀਬੀ ਨੂੰ ਅਲੋਕਾਰ ਸੁਹਾਗਣ ਦਾ ਖਿਤਾਬ ਦਿੱਤਾ, ਰੁਤਬਾ ਦਿੱਤਾ। ਯੂਜੂਅਲੀ ਸੁਹਾਗਣ ਅਸੀਂ ਉਸ ਨੂੰ ਕਹਿੰਦੇ ਹਾਂ ਜਿਸ ਦਾ ਪਤੀ ਉਸਦੇ ਸਿਰ ਤੇ ਹੈ ਜਾਂ ਜਿੱਥੇ ਪਤੀ ਪਤਨੀ ਨੇ। ਹੁਣ ਇੱਥੇ ਅਲੋਕਾਰ ਸੁਹਾਗਣ ਹੈ। ਭਾਈ ਸਤਵੰਤ ਸਿੰਘ ਆਪਣਾ ਕਾਰਨਾਮਾ ਕਰ ਜਾਂਦੇ ਨੇ, ਜ਼ਾਹਰ ਹੈ ਮੌਤ ਦਾ ਸਫ਼ਰ ਹੈ, ਟਰਾਇਲ 'ਚ ਚੱਲ ਰਿਹਾ ਜੀ। ਔਰ ਪਰਿਵਾਰ ਵੱਲੋਂ, ਧਾਰਮਿਕ ਸੰਸਥਾਵਾਂ ਵੱਲੋਂ ਬੀਬੀ ਸੁਰਿੰਦਰ ਕੌਰ ਨੂੰ ਕਿਹਾ ਜਾਂਦਾ ਵੀ ਇਹਨਾਂ ਨੇ ਤਾਂ ਹੁਣ ਸ਼ਹੀਦੀ ਦਾ ਰਸਤਾ ਚੁਣ ਲਿਆ, ਤੇਰੇ ਸਾਹਮਣੇ ਤਾਂ ਸਾਰੀ ਜ਼ਿੰਦਗੀ ਹੈ ਜੀ, ਤੂੰ ਜ਼ਿੰਦਗੀ ਕਿਵੇਂ ਇਕੱਲੀ ਕੱਟੇਂਗੀ ਔਰ ਤੂੰ ਜਿਹੜਾ ਹੋਰ ਕਿਤੇ ਆਨੰਦ ਖਰਾ ਲੈ। ਉਹਨੇ ਕਿਹਾ ਵੀ ਨਹੀਂ, ਮੇਰੀ ਅਰਦਾਸ ਸਤਵੰਤ ਦੇ ਨਾਲ ਹੋਈ ਹੈ ਔਰ ਇੱਕ ਇਤਿਹਾਸਕ, ਔਰ ਮੈਂ ਸਮਝਦਾ ਵੀ ਫਿਊਚਰ ਦੀਆਂ ਜਨਰੇਸ਼ਨਸ ਰਸ਼ਕ ਕਰਨਗੀਆਂ ਕਿ ਕਿਵੇਂ ਉਸ ਬੀਬੀ ਨੇ ਇਹ ਕਹਿਣ ਲਈ ਕਿ ਮੁੜ ਕੇ ਮੈਨੂੰ ਬਾਰ-ਬਾਰ ਪ੍ਰੈਸ਼ਰ ਨਾ ਹੋਏ ਜਾਂ ਕੱਲ ਨੂੰ ਇਹ ਮੇਰਾ ਸਿਦਕ ਡੁਲਾ ਹੀ ਨਾ ਦੇਣ, ਉਸਨੇ ਉਹਨਾਂ ਦੇ ਹੁੰਦਿਆਂ ਹੀ ਉਹਨਾਂ ਦੀ ਸਤਵੰਤ ਸਿੰਘ ਦੀ ਫੋਟੋ ਦੇ ਨਾਲ 4 ਲਾਵਾਂ ਲੈ ਕੇ ਆਨੰਦ ਕਾਰਜ ਕਰਵਾਇਆ, ਜਿਹੜਾ ਮੈਂ ਨਹੀਂ ਸਮਝਦਾ ਵੀ ਸਾਡੇ ਇਤਿਹਾਸ ਕਦੇ। ਭਾਈ ਜੋਗਾ ਸਿੰਘ ਦੀ ਇੱਕ ਸਾਖੀ ਅਸੀਂ ਸੁਣਦੇ ਰਹੇ ਹਾਂ ਬਚਪਨ ਦੇ ਵਿੱਚ ਕਿ ਜੋਗਾ ਸਿੰਘ ਬੜਾ ਪਿਆਰਾ ਸਿੱਖ ਸੀ, 10ਵੇਂ ਪਾਤਸ਼ਾਹ ਦਾ, ਉਹਨੇ ਹੁਕਮ ਕੀਤਾ ਚਲਾ ਜਾ, ਪਰ ਜਦੋਂ ਅਸੀਂ ਸੱਦਾਂਗੇ ਆ ਜਾਣਾ। ਉਹ ਪਿਸ਼ਾਵਰ ਪਹੁੰਚ ਗਿਆ, ਪਿਸ਼ਾਵਰ 'ਚ ਜੋਗਨ ਸ਼ਾਹ ਕਹਿੰਦੇ ਨੇ ਅੱਜ ਵੀ ਜਿਹੜਾ ਬੜਾ ਵੱਡਾ ਇਤਿਹਾਸਕ ਗੁਰਦੁਆਰਾ ਹੈ ਭਾਈ ਜੋਗਾ ਸਿੰਘ ਦੇ ਨਾਂ ਤੇ ਜੀ, ਉੱਥੇ ਪਹੁੰਚਿਆ ਤੇ ਜਦੋਂ ਉਹਦਾ ਆਨੰਦ ਕਾਰਜ ਘਰਦਿਆਂ ਨੇ ਲੱਭ ਕੇ ਵਾਰ ਉਹਦਾ ਕਰ ਦਿੱਤਾ। ਜੇ ਪਹਿਲੀ ਲਾਮ ਹੋਈ ਸੀ ਤੇ ਇੱਕ ਗੁਰੂ ਕਾ ਜਿਹੜਾ ਹਲਕਾਰਾ ਪਹੁੰਚਿਆ ਤੇ ਉਹਨੇ ਗੁਰੂ ਸਾਹਿਬ ਦਾ ਜਿਹੜਾ ਉਹ ਹੁਕਮਨਾਮਾ ਦਿੱਤਾ, ਉਹਨੂੰ ਜੋਗਾ ਸਿੰਘ ਨੂੰ ਕਿਹਾ ਕਿ ਭਾਈ ਗੁਰੂ ਸਾਹਿਬ ਕੇ ਹੁਕਮਨਾਮਾ ਮਿਲਦੇ ਆ, ਝੱਬਦੇ ਹੀ ਆ ਜਾਣਾ। ਤੇ ਉਹਨੇ ਉੱਥੇ ਹੀ ਇਕਲਾ ਉਹਨੇ ਕਿਹਾ ਜੀ ਮੈਂ ਗੁਰੂ ਦਾ ਹੁਕਮ ਨਹੀਂ। ਔਰ ਬਾਅਦ ਦੇ ਵਿੱਚ ਉਹਨਾਂ ਦੀ ਤਸਵੀਰ ਜਾਂ ਉਹਨਾਂ ਦੀ ਕਿਸੇ ਨਿਸ਼ਾਨੀ ਦੇ ਨਾਲ ਜਿਹੜੀਆਂ ਬਾਕੀ ਲਾਵਾਂ ਹੋਈਆਂ, ਇਹ ਇਤਿਹਾਸਕ ਵਾਕਿਆ ਅਸੀਂ ਪੜ੍ਹਿਆ, ਪਤਾ ਨਹੀਂ ਇਹਦੇ 'ਚ ਕੀ ਹੈ ਜਾਂ ਕਿੰਨਾ ਕੁ ਹੈ, ਲੇਕਿਨ ਇਹ ਵਿਸ਼ਵਾਸ ਕੀਤਾ ਜਾਂਦਾ ਬਾਅਦ 'ਚ ਉਹੀ ਜੋਗਾ ਸਿੰਘ ਡੋਲ ਜਾਂਦਾ ਜਦੋਂ ਉਹਨੂੰ ਹੰਕਾਰ ਹੁੰਦਾ ਵੀ ਐਸਾ ਵੀ ਕੋਈ ਗੁਰੂ ਦਾ ਸਿੱਖ ਹੋਏਗਾ ਜਿਹਨੇ ਗੁਰੂ ਦੇ ਹੁਕਮ ਨੂੰ ਆਪਣਾ ਲਾਵਾਂ ਛੱਡ ਦਿੱਤੀਆਂ ਹੋਣ। ਲੇਕਿਨ ਅਸੀਂ ਤਾਂ ਆਪਣੇ ਸਾਹਮਣੇ ਦੇਖਿਆ, ਆਪਣੀ ਹਯਾਤੀ 'ਚ ਦੇਖਿਆ ਕਿ ਇੱਕ ਸਿੰਘਣੀ ਨੇ ਕਿਵੇਂ ਉਸ ਸਿਦਕ ਨੂੰ ਨਿਭਾਇਆ। ਔਰ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ, ਮੈਂ ਸਮਝਦਾ ਵੀ ਅੱਜ ਜਦੋਂ ਅਸੀਂ 27ਵੀਂ ਸ਼ਹੀਦੀ ਯਾਦ ਭਾਈ ਸਤਵੰਤ ਸਿੰਘ ਔਰ ਭਾਈ ਕੇਰ ਸਿੰਘ ਜੀ, ਕੇਰ ਸਿੰਘ ਦਾ ਇੱਕੋ ਇੱਕ ਕਸੂਰ ਕਿ ਉਹ ਸ਼ਹੀਦ ਬੇਅੰਤ ਸਿੰਘ ਦੇ ਚਾਚਾ ਜੀ ਜਾਂ ਰਿਸ਼ਤੇ 'ਚ ਬੜਾ ਨੇੜਲਾ ਰਿਸ਼ਤਾ ਹੈ। ਔਰ ਜਦੋਂ ਅਸੀਂ ਅੱਜ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਜੁਡੀਸ਼ੀਅਲ, ਇੱਕ ਤਾਂ ਮਰਡਰ, ਐਕਸਟਰਾ ਜੁਡੀਸ਼ੀਅਲ ਮਰਡਰ ਨੇ, ਜਿਵੇਂ ਪਿੰਕੀ ਕੈਟ ਨੇ ਕਿਹਾ, ਦੂਜਿਆਂ ਨੇ ਕਿ ਕਿਵੇਂ ਫੜ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ, ਪਰ ਕੱਲੇ ਪੁਲਿਸ ਨੇ ਨਹੀਂ ਬਣਾਏ। ਜੇ ਇਹਨਾਂ ਦੀ ਇੰਡੀਅਨ ਜੁਡੀਸ਼ਰੀ ਦੀ ਗੱਲ ਕਰੀਏ, ਇਹਨਾਂ ਨੇ ਵੀ ਜੁਡੀਸ਼ੀਅਲ ਮਰਡਰ ਕੀਤੇ ਨੇ। ਔਰ ਭਾਈ ਕੇਰ ਸਿੰਘ ਦਾ ਮਰਡਰ ਜੁਡੀਸ਼ੀਅਲ ਮਰਡਰ ਕੀਤਾ, ਉਹਨਾਂ ਨੂੰ ਫਾਂਸੀ ਦੇਣਾ ਜੁਡੀਸ਼ੀਅਲ ਮਰਡਰ ਸੀ, ਅਦਾਲਤੀ ਕਤਲ ਸੀ ਜੀ, ਕਿਉਂਕਿ ਉਹਨਾਂ ਦਾ ਕੋਈ ਇੰਦਰਾ ਗਾਂਧੀ ਨੂੰ ਮਾਰਨ ਦੇ ਵਿੱਚ ਕੋਈ ਲਾਗਾ ਦੇਗਾ ਨਹੀਂ ਸੀ। ਉਹ ਰਿਸ਼ਤੇਦਾਰ ਸਨ, ਉਹਨਾਂ ਦੇ ਉੱਤੇ ਜੋ ਚਾਰਜ ਲਾਇਆ ਗਿਆ, ਜਿਹਨੂੰ ਜਦੋਂ ਕਿ ਮਰਡਰ ਕੰਸਪੀਰੇਸੀ 'ਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਕਿ ਉਹਨਾਂ ਨੇ, ਕਿਉਂਕਿ ਉਹ ਰਿਸ਼ਤੇਦਾਰ ਸਨ ਬੇਅੰਤ ਸਿੰਘ ਦੇ, ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਕੀਤੀ ਜੀ। ਔਰ ਉਹ ਅੰਮ੍ਰਿਤ ਛਕਣ ਤੋਂ ਬਾਅਦ ਬੇਅੰਤ ਸਿੰਘ ਨੇ ਜਿਹੜਾ ਇੰਦਰਾ ਗਾਂਧੀ ਨੂੰ ਮਾਰਿਆ, ਇਸ ਲਈ ਇਹ ਕੰਸਪੀਰੇਸੀ ਟੂ ਮਰਡਰ ਹੈ। ਹੁਣ ਜੇ ਇਸ ਹੱਦ ਤੱਕ ਜੁਡੀਸ਼ੀਅਲ ਮਰਡਰ ਵੀ ਹੋਏ ਨੇ, ਔਰ ਹੁਣ ਵੀ ਜੁਡੀਸ਼ੀਅਲ ਮਰਡਰ ਬਰਾਬਰੀ ਦੇ ਨਾਲ ਅਸੀਂ ਦੇਖਦੇ ਹਾਂ। ਭਾਈ ਦਵਿੰਦਰਪਾਲ ਸਿੰਘ ਭੁੱਲਰ, ਉਹਨੂੰ ਸਾਰਿਆਂ ਨੂੰ ਮੈਂਟਲੀ ਸਿੱਕ ਕਰ ਦਿੱਤਾ ਹੈ, ਉਹਨੂੰ ਕੀ ਹੈ, ਜਿਸ ਕੇਸ 'ਚ 135 ਚੋਂ 134 ਗਵਾਹ ਮੁੱਕਰੇ ਹੋਏ ਨੇ, ਮੌਕੇ ਤੇ ਮੌਜੂਦ ਨਹੀਂ, ਤੁਸੀਂ ਮੌਤ ਦੀ ਸਜ਼ਾ ਦੇ ਦਿਓ। ਅਫਜ਼ਲ ਗੁਰੂ ਦਾ ਮਰਡਰ,
ਜੀ ਜੁਡੀਸ਼ੀਅਲ ਮਰਡਰ ਕਿ ਉਹਦਾ ਕੋਈ ਲਾਗਾ ਦੇਗਾ ਨਹੀਂ। ਸੋ ਇਹਨਾਂ ਦੀ ਜੁਡੀਸ਼ਰੀ ਵੀ, ਪੁਲਿਸ ਵੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਦੀ ਹੈ ਤੇ ਇਹਨਾਂ ਦੀਆਂ ਅਦਾਲਤਾਂ ਵੀ ਜਿਹੜੀਆਂ ਨੇ ਉਹ ਜੁਡੀਸ਼ੀਅਲ ਮਰਡਰ ਕਰਦੀਆਂ। ਪਰ ਇਹ ਜਿਸ ਸਿਸਟਮ ਦੇ ਨਾਲ ਸਾਡਾ ਵਾਹ ਹੈ ਇਹਨਾਂ ਦੇ ਵਿੱਚ ਇਵੇਂ ਹੀ ਰਹੇਗਾ। ਹੁਣ ਜਿਸ ਤਰੀਕੇ ਨਾਲ ਭਾਈ ਪਰਮਜੀਤ ਸਿੰਘ ਪੰਮਾ ਨੂੰ ਜਿਹੜਾ ਇਹ ਉੱਥੋਂ ਪੁਰਤਗਾਲ ਤੋਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਸਾਰਾ ਆਪਣਾ ਜਾਲ ਬੁਣਿਆ ਹੋਇਆ, ਉਹਨਾਂ ਦਾ ਭਰਾ ਪਹਿਲਾਂ ਮਾਰਿਆ ਹੋਇਆ, ਇਹ ਕੀ ਨੇ ਜੀ ਇਹ ਸਾਰੇ ਉਹਨਾਂ। ਔਰ ਕੱਲ ਹੀ ਮੈਨੂੰ ਪਤਾ ਲੱਗਾ ਕੋਈ ਈਵਨ ਇਹਨਾਂ ਦੀ ਐਕਸਟ੍ਰੈਡੀਸ਼ਨ ਟ੍ਰੀਟੀ ਵੀ ਨਹੀਂ ਹੈ ਪੁਰਤਗਾਲ ਦੇ ਨਾਲ ਇੰਡੀਆ ਦੀ। ਪਰ ਮੈਂ ਸਮਝਦਾ ਵੀ ਜਿਹੜੀ ਸਿੱਖੀ ਦੀ ਸਪਿਰਿਟ ਹੈ, ਨਾ ਤਾਂ ਬੇਅੰਤ ਸਿੰਘ ਨੂੰ ਸ਼ਹੀਦ ਕਰਕੇ ਮੌਕੇ ਤੇ ਸਤਵੰਤ ਸਿੰਘ ਦੀ ਸਪਿਰਿਟ ਟੁੱਟੀ ਸੀ। ਸਤਵੰਤ ਸਿੰਘ ਕੇਸਰੀ ਦਸਤਾਰ ਸਜਾ ਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੀ ਫਾਂਸੀ ਦੇ ਤਖਤੇ ਵੱਲ ਗਿਆ। ਔਰ ਐਨ ਜਦੋਂ ਅਸੀਂ ਇਸ 27ਵੀਂ ਯਾਦ ਮਨਾ ਰਹੇ, ਅੱਜ ਜਦੋਂ ਚੰਡੀਗੜ੍ਹ ਦੀ ਅਦਾਲਤ 'ਚ ਭਾਈ ਜਗਤਾਰ ਸਿੰਘ ਤਾਰਾ ਨੂੰ ਪੇਸ਼ ਕੀਤਾ ਗਿਆ, ਜਿਹਨੂੰ ਥਾਈਲੈਂਡ ਤੋਂ ਚੁੱਕ ਕੇ ਲਿਆਏ ਨੇ, ਤੇ ਉਹਨੇ ਅਦਾਲਤ ਦੇ ਵਿੱਚ ਜਿੱਥੇ ਖਾਲਿਸਤਾਨ ਜ਼ਿੰਦਾਬਾਦ ਕਿਹਾ, ਜੱਜ ਦੇ ਸਾਹਮਣੇ ਜਾਂਦੇ ਤਾਂ ਉਹਨੇ ਜੱਜ ਨੂੰ ਕਿਹਾ ਕਿ ਜੀ ਮੈਂ ਤੁਹਾਨੂੰ ਕਹਿ ਚੁੱਕਾ, ਨਾ ਮੇਰਾ ਤੁਹਾਡੇ ਸੰਵਿਧਾਨ 'ਚ ਵਿਸ਼ਵਾਸ ਹੈ, ਨਾ ਮੇਰਾ ਤੁਹਾਡੇ ਸਿਸਟਮ 'ਚ ਵਿਸ਼ਵਾਸ ਹੈ, ਮੈਂ ਕੋਈ ਵਕੀਲ ਨਹੀਂ ਕਰਨਾ, ਜੋ ਤੁਹਾਡਾ ਜੀ ਕਰਦਾ ਮੈਨੂੰ ਸਜ਼ਾ ਦਿਓ, ਮੈਨੂੰ ਦਿਓ ਤੁਸੀਂ ਮੌਤ ਦੀ ਸਜ਼ਾ। ਸੋ ਕੌਣ ਸਮਝਦਾ? ਮੈਂ ਸਮਝਦਾ ਵੀ ਭਾਈ ਸੁੱਖਾ ਸਿੰਘ ਮਤਾਬ ਸਿੰਘ ਨੇ ਜੋ ਮੱਸਾ ਰੰਗੜ ਦੇ ਨਾਲ ਜੋ ਜਿਸ ਦਾ ਹੱਕਦਾਰ ਸੀ ਉਹਨੂੰ ਸਜ਼ਾ ਦਿੱਤੀ, ਤੇ ਇੱਕ ਉਹਨਾਂ ਨੇ ਪੈੜ ਬਣਾ ਦਿੱਤੀ। ਔਰ ਕਦੇ ਵੀ ਸਾਡੇ ਇਤਿਹਾਸ 'ਚ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੇ ਵਾਰਸਾਂ ਦੀ ਲੜੀ ਮੁੱਕੀ ਨਹੀਂ, ਕਦੇ ਲੜੀ ਟੁੱਟੀ ਨਹੀਂ ਹੈ। ਉਹੀ ਭਾਈ ਬੇਅੰਤ ਸਿੰਘ ਸਤਵੰਤ ਸਿੰਘ, ਉਹੀ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ। ਤੇ ਜੇ ਸਤਵੰਤ ਸਿੰਘ ਕੇਰ ਸਿੰਘ ਅੱਜ ਦੇ ਦਿਨ ਫਾਂਸੀ ਤੇ ਚੜ੍ਹਦੇ ਨੇ ਤੇ ਅੱਜ ਦੇ ਦਿਨ ਹੀ ਉਹਨਾਂ ਦੀ ਅਦਾਲਤ ਚੰਡੀਗੜ੍ਹ 'ਚ ਖਲੋ ਕੇ ਇੱਕ ਨੌਜਵਾਨ ਜਿਹੜਾ ਉਹ ਵੰਗਾਰ ਰਿਹਾ ਕਿ ਮੇਰਾ ਤੁਹਾਡੇ ਸਿਸਟਮ 'ਚ ਕੋਈ ਯਕੀਨ ਨਹੀਂ। ਭਾਈ ਜਗਤਾਰ ਸਿੰਘ ਹਵਾਰੇ ਦੇ ਹਵਾਲੇ ਨਾਲ ਗੱਲ ਕਰੀਏ, ਪਿੰਜਰੇ 'ਚ ਬੰਦ, ਸਰੀਰਕ ਤੌਰ ਤੇ ਬੈਕ ਪੇਨ, ਇਹਦੇ ਬਾਵਜੂਦ ਜਿਵੇਂ ਉਹ ਦਹਾੜਦਾ ਸ਼ੇਰ ਦੀ ਤਰ੍ਹਾਂ ਕਿ ਆਲਾ ਦੁਆਲਾ ਸਾਰਾ ਕੰਬ ਰਿਹਾ ਹੁੰਦਾ। ਸੋ ਇਹ ਜਿਹੜੀ ਸਪਿਰਿਟ ਹੈ, ਔਰ ਮੈਂ ਸਮਝਦਾ ਹਾਂ ਵੀ ਜਦੋਂ ਜਿਸ ਖਾਲਸੇ ਦੀ ਸਿਰਜਣਾ ਹੀ ਉਸ ਤਲਵਾਰ ਦੀ ਧਾਰ ਤੋਂ ਹੈ। ਅਕਸਰ ਅਸੀਂ ਮਿਥਿਹਾਸਕ ਕਹਾਣੀਆਂ ਪੜ੍ਹਦੇ ਰਹੇ, ਸੁਣਦੇ ਰਹੇ, ਸੁਣਾਉਂਦੇ ਰਹੇ ਕਿ ਭਾਈ ਯੂਨਾਨ ਦੀ ਇੱਕ ਕਹਾਣੀ ਹੈ ਕਿ ਇੱਕ ਪੰਛੀ ਹੈ ਫੀਨਿਕਸ ਜੀ, ਉਹਦੇ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਉਹਦਾ ਐਂਡ ਆਉਂਦਾ ਹੈ ਤੇ ਉਹ ਆਪਣੇ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਔਰ ਉਹ ਸੜ ਜਾਂਦਾ ਹੈ। ਸਵਾਹ ਹੁੰਦੀ ਹੈ ਤਾਂ ਸਵਾਹ ਚੋਂ ਹੀ ਕਾਂਡੇ ਚੋਂ ਇੱਕ ਪੰਛੀ ਫਿਰ ਅਸਮਾਨ ਦੇ ਵਿੱਚ ਉੱਡ ਕੇ ਚਲਾ ਜਾਂਦਾ ਹੈ ਕਿ ਉਸ ਸਵਾਹ ਚੋਂ ਹੀ ਮੌਤ ਚੋਂ ਜਿਹੜੀ ਜ਼ਿੰਦਗੀ ਨਿਕਲਦੀ ਹੈ। ਔਰ ਅਸੀਂ ਸਮਝਦੇ ਹਾਂ ਵੀ ਉਹ ਤਾਂ ਉਹਨਾਂ ਦਾ ਮਿਥਿਹਾਸ ਹੈ ਕਿ ਫੀਨਿਕਸ ਦੀ ਐਸ਼ਜ਼ ਫਰੋਲ ਕੇ ਉਹਦੇ ਚੋਂ ਇੱਕ ਫੀਨਿਕਸ ਨਿਕਲਦਾ। ਇੱਥੇ ਤਾਂ ਜਿਉਂਦੇ ਜਾਗਦੇ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਫਨਾਹ ਕਰਦੇ ਹੋ, ਜਿਨ੍ਹਾਂ ਦੇ ਤੁਸੀਂ ਘਰ-ਬਾਰ ਤਬਾਹ ਕਰਦੇ ਹੋ, ਜਿਨ੍ਹਾਂ ਨੂੰ ਤੁਸੀਂ ਮੌਤ ਦੇ ਜਿਹੜਾ ਉਸ ਦੇ ਅੱਡ-ਅੱਡ ਤਰ੍ਹਾਂ ਦੇ ਕਸ਼ਟ ਟਾਰਚਰ ਕਰਦੇ ਹੋ, ਫਾਂਸੀ ਦੇ ਤਖਤਿਆਂ ਤੇ ਲਟਕਾਉਂਦੇ ਹੋ। ਔਰ ਜੇ ਉਸ ਜਲਾਦ ਦੀ ਗੱਲ ਸੁਣਨੀ ਹੈ ਜਿਹੜਾ ਕਿ ਭਾਈ ਜਿੰਦਾ ਸੁੱਖਾ ਨੂੰ ਫਾਂਸੀ ਦਿੰਦਾ ਹੈ ਤੇ ਉਸ ਨੂੰ ਦੇਖਣ ਨੂੰ ਕਿਹਾ ਜੇ ਉਹ ਜੇ ਲੋਕ ਦੇਖੇ ਹੀ ਨਹੀਂ, ਮੈਂ ਇੰਨੇ ਸਾਲ ਇੰਨਿਆਂ ਨੂੰ ਫਾਂਸੀ ਦਿੱਤੀ ਵੀ ਉਹਨਾਂ ਦਾ ਭਾਰ ਵੀ ਵਧਿਆ, ਉਹ ਜਕਾਰੇ ਨਾਰੇ ਲਾਉਂਦੇ ਗਏ, ਕੋਈ ਉਹਨਾਂ ਦੇ ਕੋਈ ਮਲਾਲ ਨਹੀਂ ਸੀ। ਸੋ ਹੁਣ ਇਹ ਹੈ ਉਹ ਪਾਰਟ ਜਿੱਥੇ ਅਸੀਂ ਸ਼ਹੀਦ ਦੀ ਗੱਲ ਕਰਦੇ ਹਾਂ ਔਰ ਇਹ ਅਸੀਂ ਕਹਿੰਦੇ हैं कि भी शहीद की जो मौत है वो कौम की हयात है, हयात तो हयात है, मौत भी हयात है। और ਉਹਨਾਂ ਦੀ ਉਹਨਾਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਤੋਂ ਵੀ ਸਰਕਾਰਾਂ ਕੰਬਦੀਆਂ ਨੇ। ਹੁਣ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਉਹਨਾਂ ਦੀਆਂ ਮ੍ਰਿਤਕ ਦੇਹਾਂ ਜਿਹੜੀਆਂ ਉਹਨਾਂ ਦੇ ਵਾਰਸਾਂ ਦੇ ਹਵਾਲੇ ਨਹੀਂ ਕੀਤੀਆਂ ਗਈਆਂ। ਈਵਨ ਉਹਨਾਂ ਦੀਆਂ ਐਸ਼ਜ਼ ਜਿੱਥੇ ਉਹਨਾਂ ਦਾ ਕਿਹਾ ਜਾਂਦਾ ਹੈ ਕਿ ਜਿਹੜਾ ਉਦੋਂ ਮੀਂਹ ਵੀ ਬਹੁਤ ਜ਼ਿਆਦਾ ਪਿਆ, ਉਹਨਾਂ ਦਾ ਸੰਸਕਾਰ ਕੀਤਾ ਔਰ ਉਹਨਾਂ ਦੀਆਂ ਜਿਹੜੀਆਂ ਐਸ਼ਜ਼ ਨੇ ਅਖੀਰਲੇ ਜਿਹਨਾਂ ਨੂੰ ਅਸੀਂ ਫੁੱਲ ਕਹਿੰਦੇ ਹਾਂ ਸਤਿਕਾਰ ਦੇ ਨਾਲ, ਉਹ ਗੰਗਾ ਦੇ ਵਿੱਚ ਜਾ ਕੇ ਹਰਿਦੁਆਰ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ ਕੀਤਾ। ਸੋ ਇਨਸਲਟ ਇਨ ਡੈਥ ਵੀ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਇਹ ਕਹਿਣ ਦੇ ਨਾਲ ਜੇ ਉਹਨਾਂ ਨੂੰ ਤਿਹਾੜ 'ਚ ਫਾਂਸੀ ਦਿੱਤੀ ਗਈ ਤੇ ਐਸ਼ਜ਼ ਉਹਨਾਂ ਦੀਆਂ ਹਰਿਦੁਆਰ ਦੀ ਗੰਗਾ 'ਚ ਨੇ ਤੇ ਫਿਰ ਸਾਡਾ ਕਲੇਮ ਕਿੱਥੋਂ ਕਿੱਥੋਂ ਤੱਕ ਹੈ। ਔਰ ਇਹ ਯਾਦ ਰਹੇ ਕਿ ਵੀ ਅਸੀਂ ਜੇ ਲਾਹੌਰ ਦੇ ਵਿੱਚ ਉਹ ਲਖਪਤ ਜੇਲ੍ਹ ਜਾਂ ਉਹ ਜਿੱਥੇ ਭਾਈ ਤਾਰੂ ਸਿੰਘ ਔਰ ਦੂਸਰੇ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਉਹਨਾਂ ਨੂੰ ਸ਼ਹੀਦ ਕੀਤਾ ਸੀ, ਅਲਟੀਮੇਟਲੀ ਅਸੀਂ ਉਹਦਾ ਹਿਸਾਬ ਵੀ ਲਿਆ ਸੀ, ਉੱਥੇ ਸ਼ਹੀਦੀ ਯਾਦਾਂ ਵੀ ਕਾਇਮ ਕੀਤੀਆਂ ਨੇ ਔਰ ਇਹ ਤਿਹਾੜ ਵੀ ਜਿਹੜੀ ਹੈ ਇਹ ਅਲਟੀਮੇਟਲੀ ਸ਼ਹੀਦੀ ਯਾਦ ਵੀ ਹੋਏਗਾ
ਔਰ ਇਹਨਾਂ ਨੂੰ ਜਿਹੜਾ ਇਹਨਾਂ ਦੀਆਂ ਇਹਨਾਂ ਕਰਤੂਤਾਂ ਲਈ ਜਵਾਬਦੇਹ ਬਣਾਇਆ ਜਾਏਗਾ। ਉਹ ਸਿੱਖ ਕੌਮ ਦਾ ਪ੍ਰਾਈਡ ਨੇ ਔਰ ਅੱਜ ਅਕਾਲ ਤਖਤ ਸਾਹਿਬ ਤੇ ਸਮਾਗਮ 'ਚ ਵੀ ਉਹਨਾਂ ਦੀ ਮਾਤਾ ਪਿਆਰ ਕੌਰ ਨੂੰ ਹਰਮੰਦਰ ਸਾਹਿਬ ਦੇ ਗ੍ਰੰਥੀ ਵੱਲੋਂ ਸਨਮਾਨਿਤ ਕੀਤਾ ਗਿਆ। ਔਰ ਸਾਡਾ ਆਲਮ ਇਹ ਹੈ ਕਿ ਵੀ ਜਿਸ ਅਕਾਲ ਤਖਤ ਦੇ ਜਥੇਦਾਰ ਨੂੰ ਪੰਥ ਨੇ ਹੁਣ ਪੰਜ ਪਿਆਰਿਆਂ ਨੇ ਬਾਈਕਾਟ ਦੀ ਕਾਲ ਦਿੱਤੀ, ਸਰਬੱਤ ਖਾਲਸਾ ਨੇ ਰਿਮੂਵ ਕੀਤਾ ਹੈ, ਜਿਨ੍ਹਾਂ ਦੇ ਹੱਥ ਅੱਜ ਪਾਵਰ ਹੈ ਬਾਦਲ ਕਿਆਂ ਦੇ, ਉਹ ਉਹਨਾਂ ਨੂੰ ਜਿਹੜਾ ਇੱਕ ਡੰਮੀ ਜਥੇਦਾਰ ਦੇ ਤੌਰ ਤੇ ਵਰਤਣਾ ਚਾਹੁੰਦੇ ਨੇ। ਪਰ ਅੱਜ ਦੇ ਇਸ ਸਮਾਗਮ ਦੇ ਵਿੱਚ ਉਹਦਾ ਹੌਸਲਾ ਨਹੀਂ ਪਿਆ। ਅੱਗੇ ਹਰ ਸਾਲ ਉਹ ਸਿਰਪਾਓ ਦਿੰਦਾ ਹੈ ਜਾਂ ਐਡਰੈਸ ਕਰਦਾ ਹੈ ਕਿ ਉਹ ਨੇੜੇ ਵੀ ਲੱਗਦਾ ਹੈ। ਸੋ ਇਹ ਸਾਡੀ ਤਰਾਸਦੀ ਵੀ ਚੱਲ ਰਹੀ ਹੈ ਕਿ ਵੀ ਇੱਕ ਪਾਸੇ ਜਿਹੜੇ ਅੱਜ ਵੀ ਕਾਂਗਰਸ ਨੂੰ ਜਿਹੜਾ ਆ ਉਹ ਕੋਸ ਕੇ ਇਹਨਾਂ ਸਾਰਿਆਂ ਦੇ ਲਈ ਸਿੱਖਾਂ ਦੀਆਂ ਵੋਟਾਂ ਬਟੋਰਦੇ ਨੇ ਔਰ ਅੱਜ ਜਿਹੜੇ ਸਾਡੇ ਹਵਾਰੇ ਤਾਰੇ ਪੰਮੇ ਜਿਹੜੇ ਨੇ ਉਹਨਾਂ ਨੂੰ ਇੱਕ ਕਿਸ ਕਿਸਮ ਦੀ ਸ਼ਬਦਾਵਲੀ ਦੇ ਨਾਲ ਸੰਬੋਧਨ ਕਰਦੇ ਨੇ। ਲੇਕਿਨ ਅੱਜ ਅਸੀਂ ਇਹ ਅੱਜ ਦਾ ਪ੍ਰੋਗਰਾਮ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਤੇ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।